ਕੱਲ ਮੈਨੂੰ ਕਾਲ ਆਈ ਸੀ ਫ੍ਰਿਜਨੋ ਤੋਂ, ਤੁਸੀਂ ਦੱਸਿਓ ਵੀ ਕੀ ਹੋ ਸਕਦਾ। ਸੋ ਕੀ ਹੁੰਦਾ ਵੀ ਇੱਕ ਕੋਈ ਬੰਦਾ ਉੱਥੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਜੋ ਹੈਗਾ ਆਪਣਾ, ਉੱਥੇ ਨੋਟਿਸ ਤੇ ਬੋਰਡ ਨੋਟਿਸ ਲਾ ਦਿੰਦਾ ਵੀ ਜੀ ਇਹ ਘਰ ਰੈਂਟ ਦੇ ਲਈ ਅਵੇਲੇਬਲ ਆ। ਨਵਾਂ ਘਰ ਬਣਿਆ ਲਨਾਰ ਦਾ ਤੇ $1900 ਰੈਂਟ ਆ, ਤੇ ਜਿੰਨ ਵੀ ਲੈਣਾ ਤੇ ਇਸ ਨੰਬਰ ਤੇ ਕਾਲ ਕਰ ਲਿਓ। ਤੇ ਉਹ ਮੁੰਡੇ ਦੀ ਕਾਲ ਆਈ ਵਿਚਾਰੇ ਦੀ, ਕਹਿੰਦਾ ਵੀ ਮੇਰਾ ਵਿਆਹ ਹੋਣਾ ਅਗਲੇ ਮਹੀਨੇ, ਤੇ ਕਹਿੰਦਾ ਵੀ ਕੁੜੀ ਸਿਟੀਜ਼ਨ ਆ, ਮੇਰਾ ਕੇਸ ਅਪਰੂਵ ਹੋਇਆ। ਕਹਿੰਦਾ ਮੈਂ ਕਿਹਾ ਵੀ ਚੱਲ ਘਰ ਕਾਹਨੂੰ ਖਰੀਦਣਾ, ਵੀ ਹਜੇ ਮਾਹੌਲ ਠੀਕ ਨਹੀਂ ਚੱਲ ਰਿਹਾ, ਵੀ ਸਾਲ ਕ ਵੇਟ ਕਰ ਲੈਣੇ, ਰੈਂਟ ਤੇ ਲੈ ਲੈਂਦੇ ਆ। ਤੇ ਕਹਿੰਦਾ ਮੈਂ ਕਾਲ ਕਰਤੀ, ਤੇ ਕਾਲ ਮੋਹਰੇ ਕਹਿੰਦਾ ਆਪਣਾ ਹੀ ਪੰਜਾਬੀ ਮੁੰਡਾ ਹਨਾ, ਤੇ ਉਹ ਇੱਥੇ ਦਾ ਬੋਰਨ ਹਨਾ, ਤੇ ਉਹ ਕਹਿੰਦਾ ਵੀ ਹਾਂ ਘਰ ਹੈਗਾ, ਮੈਂ ਦਿਖਾ ਦਿੰਦਾ। ਘਰ ਵੀ ਕਹਿੰਦਾ ਜਾ ਕੇ ਦਿਖਾਲਤਾ, ਅੱਧਾ ਘੰਟਾ ਦੇਖਦੇ ਵੀ ਰਹੇ। ਉਹ ਤੋਂ ਬਾਅਦ ਉਹਨੇ ਕਿਹਾ ਵੀ ਚਲੋ ਠੀਕ ਆ, ਸਾਨੂੰ ਜਿਹੜੇ ਪੈਸੇ ਦੇ ਦਿਓ, ਪਤਾ ਨੀ 2 ਜਾਂ 3 ਦਿਨਾਂ ਚ। ਕਹਿੰਦਾ ਮੈਂ ਉਹਨੂੰ $3500 ਜਾਂ $3600 ਕੈਸ਼ ਦੇ ਦਿੱਤਾ, ਉਹਨੂੰ ਰਸੀਦ ਵੀ ਮੈਨੂੰ ਕਹਿੰਦਾ ਭੇਜ ਦਿੱਤੀ। ਤੇ ਉਹ ਤੋਂ ਬਾਅਦ ਕਹਿੰਦੇ 12 ਤਰੀਕ ਨੂੰ ਚਾਬੀਆਂ ਲੈ ਲਿਓ ਤੁਸੀਂ, ਕਿਉਂਕਿ ਅਸੀਂ ਆ ਥੋੜਾ ਟੱਚ ਅਪ ਹੋਣ ਵਾਲੀ ਹੈ, ਇਹਦੇ ਚ ਲਨਾਰ ਦੇ ਨਵੇਂ ਘਰ ਬਣ ਰਹੇ ਸੀ। ਤੇ ਨਾਲ ਕਹਿੰਦਾ ਉਹਨੇ ਆਪਣਾ ਬੇਬੀ ਚੱਕਿਆ ਸਾਲ 1.5 ਸਾਲ ਦਾ ਹਨਾ। ਤੇ ਕਹਿੰਦਾ ਮੈਂ ਕਿਹਾ ਯਾਰ ਠੀਕ ਹੀ ਲੱਗਦਾ ਵੀ ਇੱਥੇ ਦਾ ਬੋਰਨ ਮੁੰਡਾ ਆ, ਇੰਗਲਿਸ਼ ਬੋਲਦਾ ਆ, ਪੰਜਾਬੀ ਮੁੰਡਾ ਆ ਹਨਾ। ਤੇ ਮੁੜ ਕੇ ਕਹਿੰਦਾ ਵੀ ਉਹ 12 ਤਰੀਕ ਨੂੰ ਕਹਿੰਦਾ ਕੋਈ ਚਾਬੀ ਦੀ, ਫੋਨ ਚੱਕਣੋਂ ਹੀ ਹਟ ਗਿਆ ਹਨਾ। ਤੇ ਫੇਰ ਕਹਿੰਦਾ ਵੀ ਮੈਂ ਲੋਡ ਚੱਕਿਆ ਹੋਇਆ ਸੀ, ਮੁੰਡਾ ਟਰੱਕਰ ਹੀ ਆ, ਤੇ ਮੈਂ ਕਹਿੰਦਾ ਆਪਣੇ ਕਜ਼ਨ ਨੂੰ ਭੇਜਿਆ, ਤੇ ਉਹ ਉੱਥੇ ਵੀ ਤੂੰ ਘਰ ਦੇਖ ਕੇ ਤਾਂ ਕਹਿੰਦਾ ਉੱਥੇ ਗਿਆ 6-7 ਫੈਮਲੀਆਂ ਹੋਰ ਖੜੀਆਂ, ਉਹਨਾਂ ਤੋਂ ਵੀ ਉਹਨੂੰ ਪੈਸੇ ਲੈ ਹੋਏ। ਤੁਹਾਡੀ ਭਲੀ ਹੋ ਜੀ, ਦੇਖ ਲਓ ਵੀ ਇੱਕੋ ਘਰ ਤੇ। ਮੁੜ ਕੇ ਕਹਿੰਦਾ ਲਨਾਰ ਵਾਲਿਆਂ ਨਾਲ ਉਹਨਾਂ ਨੇ ਗੱਲ ਕੀਤੀ, ਉਹ ਕਹਿੰਦੇ ਵੀ ਜਿਹੜਾ ਰਿਮੋਟ ਕੰਟਰੋਲ ਹੁੰਦਾ ਕਈ ਵਾਰੀ ਉਹ ਬੰਦਾ ਖੋਲ ਸਕਦਾ, ਜਿਹੜਾ ਥੋੜਾ ਸ਼ੈਤਾਨ ਹੋਵੇ, ਜਿਹੜਾ ਜਨੈਰਿਕ ਰਿਮੋਟ ਕੰਟਰੋਲ ਦੇ ਨਾਲ ਚਾਲੂ ਬੰਦਾ ਸੀ ਹੁੰਦੀ ਆ, ਚਾਲੂ ਬੰਦਾ। ਤੇ ਕਹਿੰਦਾ ਫਿਰ ਅਸੀਂ ਕਿਹਾ ਵੀ ਮੈਂ ਤਾਂ ਉਹਦੀ ਫੋਟੋ ਵੀ ਖਿੱਚੀ ਹੋਈ ਸੀ, ਉਹਦੀ ਕਾਰ ਦੀ ਜਿੱਦਾਂ ਨੇਮ ਪਲੇਟ ਦੀ। ਕਹਿੰਦਾ ਉਹ ਜਦ ਦੇਖਿਆ ਉਹ ਨੇਮ ਪਲੇਟ ਵੀ ਕਿਸੇ ਦੀ ਚੋਰੀ ਸੀ, ਉਹ ਗਲਤ ਸੀ ਪੂਰਾ ਹੀ ਮਤਲਬ ਕੰਮ। ਹਾਂਜੀ ਪੂਰਾ। ਤੇ ਉਹ ਲਨਾਰ ਚ ਨਾ ਉਹਨਾਂ ਦਾ ਘਰ ਬੰਦੇ ਦਾ, ਤੇ ਗੁਰਦੁਆਰੇ ਉਹਨੇ ਜਾ ਕੇ ਦੇਖ ਲਓ ਨੋਟਿਸ ਬੋਰਡ ਤੇ ਨੋਟਿਸ ਲਾਇਆ ਹਨਾ, ਤੇ ਆਪਣਾ ਪੰਜਾਬੀ ਮੁੰਡਾ ਸੀ, ਤੇ 7-8 ਬੰਦੇ ਉਹਨੂੰ ਰਗੜਤੇ ਦੇਖ ਲਓ $3500 ਚ। ਸੋ ਇਦਾਂ ਦਾ ਜਿਹੜਾ ਫਰਾਡ ਆ ਉਹ ਵੀ ਚੱਲ ਰਿਹਾ। ਹੁਣ ਬੰਦਾ ਕਿਹਦੇ ਯਕੀਨ ਕਰੇ ਕਿ ਨਹੀਂ। ਘਰ ਵੀ ਦਿਖਾ ਲਿਆ, ਕਹਿੰਦਾ ਯਾਰ ਅੱਧਾ ਘੰਟਾ ਸੀ ਪੂਰਾ ਦੇਖਿਆ, ਪੂਰਾ ਕਹਿੰਦਾ ਦਿਖਾ ਲਿਆ ਵੀ ਇੱਥੇ ਤੁਸੀਂ ਟੈਸਲਾ ਚਾਰਜ ਕਰ ਸਕਦੇ ਆ, ਇੱਥੇ ਚਾਰਜਰ ਲੱਗਾ, ਇੱਥੇ ਸਾਰਾ ਕੁਝ ਲੱਗਾ। ਉਹ ਚਾਰਜ ਉਹਨਾਂ ਨੂੰ ਕਰਨ ਡਿਆ ਸੀ। ਕਹਿੰਦਾ ਵੀ 4-5 ਦਿਨ ਤਾਂ ਮੈਂ ਭਰਾਵਾ ਦੱਸਿਆ ਨਹੀਂ ਕਿਸੇ ਨੂੰ, ਸੰਗਦੇ ਨੇ ਵੀ ਮੈਂ ਯਾਰ ਏਦਾਂ ਲੁੱਟ ਹੋ ਗਿਆ ਨਾ। ਫਿਰ ਤੁਸੀਂ ਨਹੀਂ ਹਾਂਜੀ ਨਿਰਮਲ ਜੀ, ਕੁਝ ਹੋ ਸਕਦਾ ਵੈਸੇ ਜਿਹੜੇ ਗੰਗਾ ਗਈਆਂ ਹੱਡੀਆਂ ਨਹੀਂ ਮੁੜਦੀਆਂ? ਨਹੀਂ, ਹੁਣ ਠੱਗਾਂ ਦੇ ਨਾਲ ਤੇ ਠੱਗੀ ਤੇ ਵੇਖੋ ਵੰਨ-ਸਵੰਨੀਆਂ ਠੱਗੀਆਂ ਵੱਜਦੀਆਂ ਰਹਿੰਦੀਆਂ, ਸਾਡੇ ਕੋਲ ਬੜੇ ਆਉਂਦੇ ਨੇ ਐਸੇ ਠੱਗ ਵੀ ਲੋਕਾਂ ਨੇ ਮਿਲੇ ਨੇ, ਜਿਹੜੇ ਆ ਖਾਸ ਕਰਕੇ ਅੱਜ ਕੱਲ੍ਹ ਨਾ ਉਹ ਹਨੀ ਟਰੈਪ ਸਕੀਮ ਚੱਲੀ ਹੈ ਕਿ ਉੱਥੋਂ ਤੁਹਾਨੂੰ ਕੋਈ ਮੈਸੇਜ ਕਰਦਾ ਜੀ, ਉਹ ਮੈਂ ਤੈਨੂੰ ਗਲਤੀ ਨਾਲ ਮੈਸੇਜ ਕਰ ਦਿੱਤਾ। ਔਰ ਮੈਂ ਤੁਹਾਨੂੰ ਦੱਸ ਦਾਂਗੇ ਬੇ ਏਰੀਆ ਦੇ ਵਿੱਚੋਂ ਆਪਣੇ ਖਾਸ ਕਰਕੇ ਜਿਹੜੇ ਕੰਪਿਊਟਰ ਜਿਹੜੇ ਮੁੰਡੇ ਜਿਨ੍ਹਾਂ ਨੇ ਸਾਊਥ ਇੰਡੀਅਨ ਨੇ, ਉਹਨਾਂ ਦੇ ਮੈਂ 2 ਕੇਸ ਆਏ ਨੇ ਜਿਨ੍ਹਾਂ ਨਾਲ ਓਵਰ 1.5 ਮਿਲੀਅਨ ਲੂਜ਼ ਕਰ ਦਿੱਤਾ ਕ੍ਰਿਪਟੋ ਕਰੰਸੀ ਦੇ ਵਿੱਚ ਠੱਗਾਂ ਦੇ ਨਾਲ। ਹਾਂਜੀ ਬਿਲਕੁਲ, ਕਿਉਂਕਿ ਉਹ ਪੈਸੇ ਲੈ ਕੇ ਲੋਕਾਂ ਕੋਲ ਲੈ ਕੇ ਉਹਨਾਂ ਨੇ ਪੈਸੇ ਇਨਵੈਸਟ ਕਰ ਦਿੱਤੇ, ਪਹਿਲਾਂ ਵਿਖਾ ਦਿੱਤੇ। ਸੋ ਇੱਕ ਹੋਰ ਆਇਆ ਸਾਡੇ ਕੋਲ ਟੈਕਸਸ ਤੋਂ ਕੇਸ, ਉਹਨੇ ਵੀ ਤਕਰੀਬਨ 7 ਲੱਖ ਲੂਜ਼ ਕਰ ਦਿੱਤਾ। ਉਹਨੇ ਕੀ ਕੀਤਾ, ਉਹਨੂੰ ਕਹਿੰਦਾ ਜੀ ਅਸੀਂ ਤੈਨੂੰ ਪਾਰਟ ਟਾਈਮ ਜੌਬ ਦਾਂਗੇ, ਕੰਮ ਕਰਨ ਵਾਸਤੇ ਪਾਰਟ ਟਾਈਮ। ਇਦਾਂ ਦੀਆਂ ਸਕੀਮਾਂ ਜਿਹੜੀਆਂ ਨੇ ਨਾ, ਇਟਸ ਟੂ ਗੁੱਡ ਟੂ ਬੀ ਟਰੂ। ਥੋੜਾ ਜਿਹਾ ਆਪਾਂ ਨੂੰ ਕੇਅਰਫੁਲ ਰਹਿਣਾ ਚਾਹੀਦਾ ਹੈ, ਔਰ ਕੋਸ਼ਿਸ਼ ਇਹੀ ਕਰੀਏ ਐਗਜ਼ੈਕਟਲੀ ਇਹਨਾਂ ਚੀਜ਼ਾਂ ਦੇ ਵਿੱਚ ਨਾ ਕ੍ਰੈਡਿਟ ਕਾਰਡ ਬੜੇ ਹੈਲਪਫੁਲ ਹੁੰਦੇ ਨੇ, ਜਦੋਂ ਤੁਹਾਨੂੰ ਲੱਗਦਾ ਕਿ ਜਿਹੜਾ ਸਸਪੀਸ਼ੀਅਸ ਟ੍ਰਾਂਜੈਕਸ਼ਨ ਹੁੰਦੀ ਹੈ, ਬਿਕਾਜ਼ ਕ੍ਰੈਡਿਟ ਕਾਰਡ ਜਿਹੜਾ ਤੁਹਾਡੀ ਟ੍ਰਾਂਜੈਕਸ਼ਨ ਉਹ ਸਿਕਿਉਰ ਹੁੰਦੀ ਹੈ। ਪਰ ਆਫ ਕੋਰਸ ਇਹਦੇ ਵਿੱਚ ਤਾਂ ਨਹੀਂ ਕ੍ਰੈਡਿਟ ਕਾਰਡ ਦਿੱਤਾ ਜਾ ਸਕਦਾ, ਕਿਉਂਕਿ ਘਰ ਲੈਣਾ ਹੀ, ਪਰ ਫਿਰ ਵੀ ਇੱਥੇ ਚੈੱਕ ਦਿੱਤਾ ਜਾ ਸਕਦਾ। ਚੈੱਕ ਨਾਲ ਬੰਦਾ ਪ੍ਰੋਪਰ ਟਰੈਕ ਹੋ ਜਾਂਦਾ। ਆਪਾਂ ਅਣਗਹਿਲੀ ਕਰ ਜਾਂਦੇ ਹਾਂ, ਕੈਸ਼ ਦੇ ਦਿੰਦੇ ਹਾਂ। ਔਰ ਨਹੀਂ, ਉਹਨਾਂ ਚ ਇਦਾਂ ਵੀ ਆ ਆਪਣੇ ਨਿਰਮਲ ਭਾਜੀ, ਚੈੱਕ ਵੀ ਕਿਸੇ ਨੇ ਦਿੱਤਾ ਸੀ, ਉਹ ਕੀ ਕਰਦੇ ਲਿਕਰ ਸਟੋਰ ਤੇ ਕੈਸ਼ ਕਰਾ ਲੈਂਦੇ ਆ। ਸੋ ਹੁਣ ਉਹਨਾਂ ਨੇ ਡਿਸਟ੍ਰਿਕਟ ਅਟਾਰਨੀ ਨੂੰ ਵੀ ਕੰਟੈਕਟ ਕੀਤਾ, ਪਰ ਉਹ ਬੰਦੇ ਦੀ ਆਇਡੈਂਟੀਟੀ ਨਹੀਂ ਲੱਭ ਰਹੀ ਹਨਾ, ਉਹ ਕੀ ਕਰੂਗਾ, ਫੋਨ ਵੀ ਡਿਸਕਨੈਕਟ ਕਰਤਾ ਹੁਣ। ਅੱਜ ਨਹੀਂ ਕੱਲ ਫੜਿਆ ਜਾਣਾ, ਕਿਉਂਕਿ ਐਡਾ ਫਰਾਡ ਜਿਹੜੇ ਆਦਤ ਪੈ ਜਾਂਦੀ ਹੈ, ਅੱਜ ਨਹੀਂ ਤੇ ਕੱਲ ਫੜਿਆ ਜਾਣਾ। ਐਡਾ ਕੁਫਰ ਤੋਲਣ ਦੇ ਵੀ ਨਿਆਣੇ ਦੀ ਵਰਤੋਂ ਕਰ ਰਿਹਾ, ਵੀ ਲੋਕਾਂ ਨੂੰ ਸ਼ੱਕ ਨਾ ਹੋਵੇ। ਉਹ ਕਹਿੰਦਾ ਵੀ ਮੈਨੂੰ ਕਿਹਾ ਵੀ ਨਿਆਣੇ ਨੇ ਦਵਾਈ ਲੈਣੀ ਸੀ, ਤੇ ਮੈਂ ਕਿਹਾ ਚੱਲ ਮੈਂ ਨਿਆਣੇ ਦੇ ਨਾਲੇ ਦਵਾਈ ਲਿਆਉਂਗਾ, ਨਾਲੇ ਤੁਹਾਨੂੰ ਇਹ ਸਬਕ ਆ ਭਾਈ ਸਾਰਿਆਂ ਦੇ ਲਈ, ਸਾਰਿਆਂ ਦੇ ਲਈ ਇਹ ਸਬਕ ਆ ਵੀ ਸਕੈਮ ਕਿੱਦਾਂ ਦੇ ਚੱਲ ਰਹੇ। ਹੁਣ ਤਾਂ ਹਰਜੋਤ ਸਿੰਘ ਜੀ ਕੋਈ ਏਦਾਂ ਦੀ ਮਾਰੋ ਮਾਰ ਨਹੀਂ ਵੀ ਰੈਂਟ ਤੇ ਘਰ ਨਹੀਂ ਲੱਭਦੇ, ਵੀ ਜਿਹੜੇ ਆਪਾਂ ਏਡੇ ਕਾਲੇ ਪੈ ਜਾਂਦੇ ਆ ਵੀ ਉਹ ਨਹੀਂ, ਉਹ ਲਾਲਚ ਕਰ ਲਿਆ ਨਾ। ਦੇਖੋ ਕਿਉਂਕਿ ਉਹ ਬ੍ਰੈਂਡ ਨਿਊ ਘਰ ਸੀ ਹਨਾ, 24-2500 ਸਕੁਅਰ ਫੁੱਟ, ਉਹਦਾ ਰੈਂਟ ਹੋਣਾ ਚਾਹੀਦਾ ਸੀ 25-2600।
ਸੋ ਉਹਨੇ ਵੀ ਸੋਚਿਆ ਵੀ 1950 ਸਸਤਾ ਹੈਗਾ ਆ ਨਾ। ਸਕੀਮੀ ਸੀ ਪੂਰਾ ਸਕੈਮਰ ਨਾ, ਜੀ ਹਾਂ। ਫਿਰ ਉਹਨੇ ਪੂਰਾ ਰਗੜਾ ਜਿਹੜਾ ਉਹ ਲਾਇਆ। ਬਚ ਕੇ ਰਹਿਣਾ ਚਾਹੀਦਾ ਭਾਈ ਇਹੋ ਜਿਹੀਆਂ ਪਰ ਤੁਸੀਂ ਜਿਹੜੀਆਂ ਦੇਖੋ ਚੀਜ਼ਾਂ। ਪੰਜਾਬੀ ਬੰਦਾ ਵੀ ਤੁਸੀਂ ਗੁਰਦੁਆਰੇ ਨੋਟਿਸ ਲਾਇਆ ਯਾਰ, ਤੂੰ ਹੱਦ ਹੋ ਗਈ ਕਿ ਨਹੀਂ ਵੈਸੇ। ਜੀ ਨਹੀਂ ਤਾਂ ਨੰਬਰ ਵੀ ਹੈਗਾ, ਸਾਰਾ ਕੁਝ ਹੈਗਾ, ਐਟਲੀਸਟ ਫੋਨ ਨੰਬਰ ਤੇ ਹੈਗਾ ਹੀ ਨਾ। ਆਈ ਥਿੰਕ ਸੂਨਰ ਲੇਟਰ ਭਾਜੀ ਉਹ ਟਰੈਕ ਹੋ ਹੀ ਜਾਣਾ ਬੜੇ। ਜੇ ਉਹਨੇ ਡਿਸਟ੍ਰਿਕਟ ਅਟਾਰਨੀ ਨੂੰ ਕੀਤਾ, ਪਰ ਹੁਣ ਆਪਾਂ ਨੂੰ ਵੀ ਪਤਾ ਹੈ ਪੁਲਿਸ ਜਾਂ ਡਿਸਟ੍ਰਿਕਟ ਅਟਾਰਨੀ ਇਦਾਂ ਦੇ ਕੇਸਾਂ ਨੂੰ ਕਿੰਨਾ ਕੁ ਅੱਗੇ ਲੈਂਦੇ ਹੈਗੇ ਆ। ਹਾਂਜੀ ਇੱਕ ਚੀਜ਼ ਇਹ ਹੁੰਦੀ ਆ ਹੁਣ, ਚਲੋ ਇਹ ਆ ਵੀ ਗਾਂ ਤੋਂ ਕਿਸੇ ਦੇ ਨਾਲ ਵੀ ਵਾਪਰੇ ਤੇ ਜਿਹੜਾ ਦਿਖਾਉਣ ਆਇਆ ਉਹਦੀ ਵੀ ਫੋਟੋ ਖਿੱਚੋ, ਉਹਦੀ ਗੱਡੀ ਦੀ ਵੀ ਨਾਲ ਖਿੱਚੋ ਤੇ ਉਹਦੀ ਵੀ ਖਿੱਚੋ ਨਾਲ ਫੋਟੋ। ਹੁਣ ਕਿ ਆ ਭਾਈ ਪਹਿਲਾਂ ਸੈਲਫੀ ਖਿੱਚਦੇ ਆ, ਫਿਰ ਤੇਰੇ ਨਾਲ ਦੇਨੇ ਆ ਘਰ ਨੂੰ, ਮਾੜੀ ਜੀ ਵੀਡੀਓ ਬਣਾਓ, ਫਿਰ ਬੰਦੇ ਦਾ ਪਤਾ ਜਿਹੜਾ ਉਹ ਲੱਗਦਾ ਰਵੇ। ਐਗਜ਼ੈਕਟਲੀ ਤੁਸੀਂ ਕੋਈ ਵੀ ਚੀਜ਼ ਲੈਣ ਜਾ ਰਹੇ ਹੋ ਕਿਤੇ ਵੀ, ਜਾਂ ਕੁਝ ਘਰ ਵੀ ਲੈਣ ਜਾ ਰਹੇ ਹੋ, ਤੁਸੀਂ ਜਨਰਲੀ ਬਣਾ ਸਕਦੇ। ਮੈਂ ਵੀਡੀਓ ਬਣਾ ਲੈਣਾ, ਮੈਂ ਫੋਟੋ ਖਿੱਚ ਲੈਣਾ, ਮੈਂ ਫਲਾਣੇ ਨੂੰ ਵਿਖਾਉਣੀ, ਮੈਂ ਢਮਕਾਣੇ ਨੂੰ ਵਿਖਾਉਣੀ, ਆਫ ਕੋਰਸ ਯੂ ਕੈਨ ਕਵਰ ਦੈਟ। ਪਰ ਫਿਰ ਵੀ ਇਦਾਂ ਦਾ ਕੋਈ ਨਾ ਕੋਈ ਚੱਕਰ ਫਸ ਹੀ ਜਾਂਦੇ ਬੰਦੇ, ਤੁਰਿਆ ਰਹਿੰਦਾ। ਫਸ ਜਾਂਦੇ ਬੰਦੇ ਫਸ ਨਹੀਂ, ਉਹਦੀ ਗ੍ਰੈਂਡ ਡੀਡ ਕੁਛ ਨਾ ਕੁਛ ਤੁਸੀਂ ਚੈੱਕ ਕਰੋ। ਅਗਲੇ ਨੂੰ ਕਹੋ ਅਸੀਂ ਪ੍ਰੂਫ ਦੇਖਣਾ ਵੀ ਤੂੰ ਘਰ ਦਾ ਓਨਰ ਹੈਗਾ ਆ, ਅਗਲੇ ਕੋਲ ਪ੍ਰੂਫ ਹੁੰਦਾ ਹਨਾ ਕੁਛ ਨਾ ਕੁਛ। ਚਲੋ ਦੱਸਣ ਦਾ ਮਕਸਦ ਇਹ ਆ ਵੀ ਤੁਸੀਂ ਸਤਰਕ ਰਹੋ ਜਿਹੜੇ ਆ। ਸੋ ਇਹ ਅਸੀਂ ਖਬਰ ਤਾਂ ਸਾਂਝੀ ਕੀਤੀ ਵੀ ਟਰੱਕਰ ਦੇ ਨਾਲ ਇਦਾਂ ਦਾ ਧੋਖਾ ਹੋਇਆ, ਤਾਂ ਕਰਕੇ ਵੀ ਟਰੱਕਿੰਗ ਵਾਲਾ ਸਾਡਾ ਅੱਜ ਦਾ ਪ੍ਰੋਗਰਾਮ ਸੀ, ਤਾਂ ਕਿ ਸਾਰਿਆਂ ਨੂੰ ਪਤਾ ਲੱਗ ਜਾਏ। ਨਹੀਂ ਹਰਜੋਤ ਭਾਜੀ, ਬੜੀਆਂ ਵੈਸੇ ਵੀ ਕਾਲਾਂ ਆਉਂਦੀਆਂ ਰਹਿੰਦੀਆਂ ਨੇ ਕਿ ਹਾਂ ਜੀ ਅਸੀਂ IRS ਤੋਂ ਕਰਦੇ ਪਏ ਆ, ਤੁਹਾਡਾ ਡਰੱਗ ਇਨਫੋਰਸਮੈਂਟ ਤੋਂ ਕਰਦੇ ਪਏ ਆ, ਸਾਨੂੰ ਕ੍ਰੈਡਿਟ ਕਾਰਡ ਗਿਫਟ ਕਾਰਡ ਲੈ ਕੇ ਭੇਜ ਦਿਓ ਪੈਸੇ। ਸੋ ਜਿਹੜੀ ਵੀ ਤੁਹਾਨੂੰ ਕਾਲ ਆਉਂਦੀ ਹੈ, ਕੋਈ ਗਿਫਟ ਕਾਰਡ ਕਹਿੰਦਾ, ਕੋਈ ਕੈਸ਼ ਕਹਿੰਦਾ, ਆਈ ਥਿੰਕ ਉਹ 99 ਕੀ ਆਲਮੋਸਟ 100% ਸਕੈਮ ਹੀ ਹੁੰਦਾ। ਜੀ ਜੀ।